ਨੱਚ ਵੀ ਨਾ ਭੰਗੜਾ ਨੱਚ ਲਵਾ ਲੈ ਕੁਮਰਾਨ ਨੇ ਉਹਦੀ ਖੁਸ਼ੀ ਨੱਚ ਲਈ ਮੈਂ ਜੋ ਪੌੜੀਆਂ ਤਾਂ ਚੱਲਣਾ ਨਾ ਇੰਜ ਕਰਕੇ ਮਾਰ ਦੇਣ ਪਤਾ ਕੁੱਤੋਂ ਕਿਤੇ ਕੱਪੜੇ ਕੁਪੜੇ ਨਾ ਖਾ ਦੇ ਲੱਤ ਨੂੰ ਮਾਰ ਕੇ ਛਾਂਟਾ ਇੰਜ ਖਿੱਚਦਾ ਮੈਨੂੰ ਤੇ ਮੈਂ ਉੱਥੋਂ ਪੌੜੀਆਂ ਤੋਂ ਘੁੱਗਦਾ ਆ ਨਾ ਥੱਲੇ ਠੀਕ ਹੈ ਆ ਮੇਰੇ ਮੂੰਹ ਤੇ ਡੈਂਟ ਪੈਂਟ ਐਵੇਂ ਨਹੀਂ ਪਿਆ ਚੁੱਪ ਕਰ ਜਾ ਤੂੰ ਹਜੇ ਨਾ ਆ ਲੈਣ ਦੇ ਕਿਹਨੂੰ ਕੁਮਾ ਰਾਣੀ ਨੂੰ ਉਹ ਪਤਾ ਨਹੀਂ ਮੈਨੂੰ ਮਨਾਉਣ ਦੇ ਚੱਕਰਾਂ 'ਚ ਨੇ ਸਾਰੇ ਇਧਰੋਂ ਛਿੱਤਰ ਮੁਰਗ ਪੱਕੀ ਜਾ ਰਿਹਾ ਇਧਰੋਂ ਪਲਾਓ ਪੱਕੀ ਜਾ ਰਹੇ ਨੇ ਮੈਨੂੰ ਮਜ਼ੇ ਦੀ ਗੱਲ ਇਹ ਕੱਪੜੇ ਵੀ ਮੈਂ ਅੱਜ ਆਪ ਇਸਤਰੀ ਨਹੀਂ ਕੀਤੇ अस्सलाम वालेकुम की हाल ने ठीक हो सारे उम्मीद करता सारे भैन भरा खैर खरीत नाल होणगे सेहत भी ठीक है लो जी सब तो पहले सारे भैन भरावां नूं बहुत बहुत ज़्यादा जुम्मा मुबारक ते तुहानूं व्लॉग मिलना है मंगल बुध नूं ते नाल मंगल बुध भी मुबारक ठीक है कोई पता नहीं किस दिन व्लॉग मिलना है तो जुम्मा मुबारक ते नाल जिहड़े दिन होवे वो करंट दिन भी तुहानूं नाल मुबारक ठीक है और सेहत भी ठीक है सब फ्रैश है जुम्मे का टाइम होया पिया तुहाडा भरा नहा नू के कपड़े कुपड़े चेंज करके खलो गया ठीक है तो हुण पहले सब तो पहले जुम्मा पढ़ के आना उस तो बाद बाकी सारे काम बाद क्योंकि मैं हर जुम्मे लेट हो जाना तो ऐतकी क्या तुहाडे भरा ने नींदां तोड़ दित्तियां ने हर शय ते बांगा वाले उठ के तुहाडा भरा हो गया तैयार ठीक है हुण नहा धो लिया तो हुण आपां चलिए जुम्मा पढ़न अस्सलाम वालेकुम हाँ जी दोस्तों की हाल है लो जुम्मा वगैरह आप पढ़ लिया तो चेक करो जी अली भाई के जोड़े मरूदा ना मरूद फुल लग गए निके निके माशाअल्लाह कैमें फुलों के फुल कड्डे पे हैं तो चेक करो अपना भी बाग जोड़ा ना हरा भरा है तो अंगूर वेख लीजिए एक बार अंगूर किहड़े किहड़े होए कि नहीं लो माशाअल्लाह अंगूर वधने शुरू हो गए परले पास ना बाल तोड़ लैन किते ਉਹ ਇੱਕ ਦੋਸਤ ਕਹਿੰਦਾ ਸੀ ਕਿ ਤੁਹਾਡੇ ਅੰਗੂਰ ਬੱਚੇ ਨਹੀਂ ਤੋੜਦੇ ਨਾ ਜੀ ਇੱਥੇ ਬੱਚੇ ਨਹੀਂ ਤੋੜਦੇ ਕਿਉਂਕਿ ਗਲੀ ਦਾ ਕੋਨਾ ਬੰਦ ਗਲੀ ਹੈ ਮਾਸ਼ਾਅੱਲਾ ਕਲੀਆਂ ਲੱਗੀਆਂ ਨੇ ਕਲੀ ਮੈਂ ਕਦੀ ਤੋੜੀ ਨਹੀਂ ਤੋੜੀ ਦੀ ਕਿੱਥੋਂ ਨਿੱਕੇ ਹੁੰਦੇ ਸੁਣਿਆ ਸੀ ਕਹਿੰਦੇ ਕਲੀ ਜਿਹੜੀ ਨਾ ਉਹ ਵਜ਼ੂ 'ਚ ਤੋੜਨੀ ਚਾਹੀਦੀ ਹੈ ਤੇ ਹੁਣ ਤਾਂ ਮੈਂ ਜੂਆ ਪੜ ਕੇ ਆਇਆ ਮੇਰਾ ਵਜ਼ੂ ਵੀ ਹੈ 4 ਤੋੜੀਆਂ ਨੇ ਸਿਰਫ ਸੋਹਣੀ ਲੱਗਦੀ ਨੇ ਮੈਂ ਕਿਹਾ ਮੈਂ ਤੋੜ ਕੇ ਕੀ ਕਰਨੀਆਂ ਨੇ ਤੇ ਅੱਜ ਘਰ ਸਾਡੇ ਪਿਓ ਨੇ ਖਲਾਰੇ ਤੇ ਖਲਾਰਾ अस्सलाम वालेकुम ਅੱਜ ਘਰ ਸਾਡੇ ਨਾਲ ਜੀ ਅੱਜ ਨਾ ਇੱਥੇ ਫੇਰ ਵਾਸ਼ਿੰਗ ਸਟੇਸ਼ਨ ਬਣਿਆ ਮੈਂ ਤੁਹਾਨੂੰ ਵਿਖਾਵਾਂ ਬਾਜੀ ਪਾਸੇ ਹੋਇਆ ਜੀ ਥੋੜਾ ਇਹ ਵੇਖੋ ਇਹ ਜਿਹੜਾ ਨਾ ਇੱਕ ਚੈੱਕ ਕਰੋ ਕੱਪੜੇ ਮੰਜਿਆਂ ਦੇ ਉੱਤੇ ਹੀ ਖਿਲਾਰਤੇ ਕਿਤੇ ਪੌੜੀਆਂ ਤੇ ਹੈ ਸਲਮਾਨ ਦਾ ਤਾਜ ਖਿਲਾ ਰਿਹਾ ਲੋ ਜੀ ਲੈ ਸੋਹਣੀ ਹੈ ਸੀਨ ਸੋਹਣੀ ਹੈ ਤੇਰੇ ਲਈ ਮੈਂ ਲਿਆਂਦੀਆਂ ਨੇ ਕਲੀਆਂ ਲੈ ਸੁੰਗੀ ਜਾ ਤੇ ਸਵਾਦ ਲਈ ਜਾ ਹੈ ਕਲੀਆਂ ਵਰਗੀ ਬਣ ਜਾ ਕਲੀਆਂ ਸੁੰਘ ਕੇ ਹੈ ਬੱਤੀਆਂ ਬੁੱਤੀਆਂ ਬਾਲ ਲੋ ਕੋਈ ਵੇਖੋ ਅੱਜ ਮਾਮ ਨੇ ਕਹਿਣਾ ਕਿਚਨ 'ਚ ਮਸ਼ੀਨਾਂ ਲਾਤੀਆਂ ਉਹ ਅੱਗੇ ਇੱਕ ਦਿਨ ਕਿਸੇ ਨੇ ਕਿਹਾ ਸੀ ਕਿ ਕੱਪੜੇ ਰਹਿੰਦੇ ਨੇ ਵੀ ਕਿਚਨ 'ਚ ਧੋ ਲਿਆ ਕਰੋ ਤੇ ਅੱਜ ਜਿਹੜਾ ਨਾ ਅੱਜ ਆ ਵੇਖ ਲਓ ਅੱਜ ਅਸੀਂ ਕਿਚਨ 'ਚ ਕੱਪੜੇ ਧੋ ਲਏ ਨੇ ਹੈ ਅੱਜ ਅਸੀਂ ਕੱਪੜੇ ਕਿਚਨ 'ਚ ਧੋ ਲਏ ਅੰਦਰ ਚੈੱਕ ਕਰੋ ਤੁਸੀਂ ਇਹ ਚੈੱਕ ਕਰੋ ਲੋ ਆਹ ਹੋਣਾ ਡਰੈਸਿੰਗ ਟੇਬਲ ਤੇ ਕੱਪੜੇ ਬੈੱਡ ਤੇ ਕੱਪੜੇ ਸਾਰੇ ਕੱਪੜੇ ਕੱਪੜੇ ਕੀਤੇ ਪਏ ਨੇ ਹਰ ਸ਼ੈ ਕੋਈ ਸ਼ੈ ਬੱਚੀ ਨਹੀਂ ਬਾਜੀ ਆ ਪੱਖੇ ਦੇ ਪਰਾਂ ਨਾ ਰਹਿ ਗਏ ਨੇ ਆ ਪੱਖੇ ਦੇ ਪਰ ਰਹਿ ਗਏ ਨੇ ਕੋਈ 2 ਸ਼ਲਵਾਰਾਂ ਹੁੰਦੇ ਨਾ ਟੰਗ ਦਿਓ ਇੱਕ ਏਸੀ ਤੇ ਚੜਾ ਦਿਓ ਹਾਂ ਪੱਖਾ ਚਲਾਉਂਗੇ ਤਾਂ ਸੁੱਕਣਗੇ ਅੰਦਰ ਤੇ ਪੱਖਾ ਚਲਾਇਆ ਹਾਂ ਵੀ ਪੱਖਾ ਪੁੱਖਾ ਚਲਾਓ ਕੋਈ ਭਾਈ ਛੱਤ ਤੇ ਜਾਣ ਤੋਂ ਸਾਨੂੰ ਬਹੁਤ ਲੱਗਦਾ ਡਰ ਇੰਨੀ ਉੱਚੀ ਜਿਹੜੀ ਛੱਤ ਹੈ ਨਾ ਕੋਈ ਨਹੀਂ ਚੜ੍ਹਨੀ ਸੌਖੀ ਠੀਕ ਹੈ ਤੇ ਜਿਹੜਾ ਨਾ ਸਾਰਾ ਕੁਝ ਛੱਡ ਕਲੀਆਂ ਸੌਂ ਕੇ ਸੁਣਾ ਮੈਨੂੰ ਮਾਸ਼ਾਅੱਲਾ ਸੋਹਣੀ ਹੈ ਔਰ ਮੈਨੂੰ ਹਾਂ ਮੈਂ ਤੇ ਸੌਂ ਕੇ ਨਹੀਂ ਵੇਖੀ ਸੁਣਿਆ ਕਲੀਆਂ ਦੀ ਖੁਸ਼ਬੂ ਆਉਂਦੀ ਓਏ ਹਾਏ 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 ਮੈਂ ਕਹਿੰਦਾ ਫਰੈਸ਼ਨੈਸ ਚੈੱਕ ਕਰੋ ਕਲੀਆਂ ਦੀ ਇੰਜ ਨਹੀਂ ਇੰਜ ਤੇ ਕਲੀਆਂ ਮੈਨੂੰ ਸੁੱਕਾ ਹੀ ਡਕਾਰ ਆਈ ਜਾਂਦੇ ਨੇ ਪਤਾ ਨਹੀਂ ਸੁਬਾ ਖਾ ਕੇ ਸੁੱਤਾ ਸੀ ਨਾ ਸ਼ਾਇਦ ਤਾਂ ਕਰਕੇ ਤੇ ਕਲੀਆਂ ਜਿਹੜੀਆਂ ਬਾਬਾ ਜੀ ਕਿੰਨੀਆਂ ਖੁਸ਼ਬੂ ਮਾਰ ਰਹੀਆਂ ਨੇ ਮੈਂ ਕਹਿੰਦਾ ਫਰੈਸ਼ ਕਰਤਾ ਕਲੀਆਂ ਨੱਕ ਇੱਕੋ ਸਾਜ ਕਲੀਆਂ ਨੱਕ ਕਰਤਾ ਫਰੈਸ਼ ਤੇ ਰਾਤੀ ਤੁਹਾਡਾ ਭਰਾ ਬੈਠਾ ਰਿਹਾ ਟਿਕਟੋਕ ਤੇ ਲਾਈਵ ਬੈਠਾ ਰਿਹਾ ਗੱਲਾਂ ਬਾਤਾਂ ਕਰਦਾ ਰਿਹਾ ਸਾਰੇ ਨਾਲ ਤੇ ਉਸਤਾਦ ਜੀ ਕਰਦੇ ਮੈਨੂੰ ਤੇ ਹੋ ਗਿਆ ਸੁਬਾਹ ਫਜਰ ਦੀਆਂ ਅਜ਼ਾਨਾਂ ਮੈਨੂੰ ਤੇ ਵੱਜ ਗਏ 4 ਵਜਣ ਤੋਂ ਬਾਅਦ ਜਿਸ ਟਾਈਮ ਮੈਂ ਫਿਰ ਥੋੜਾ ਸੌਣ ਲੱਗਾ ਤੇ ਫਿਰ ਬੇਬੇ ਕਹਿੰਦੀ ਪੁੱਤਰ ਰੋਟੀ ਖਾ ਕੇ ਸੋਣਾ ਭੁੱਖ ਲੱਗ ਗਈ ਹੋਣੀ ਮੈਂ ਕਿਹਾ ਨਹੀਂ ਕਰਦੇ ਮੈਨੂੰ ਖਵਾਤਾ ਨਾਸ਼ਤਾ ਕਰਾਤਾ ਫਿਰ ਮੈਨੂੰ ਨੀਂਦ ਨਾ ਆਵੇ ਫਿਰ 7 ਵਜ ਗਏ 7 ਵਜੇ ਸੁੱਤਾ ਤੇ ਜੇ ਹੁਣ ਤੱਕ ਕਰਕੇ ਉੱਠੀਆਂ ਤੇ ਅੱਖਾਂ ਮੇਰੀਆਂ ਹਜੇ ਵੀ ਉਵੇਂ ਸੁੱਜੀਆਂ ਪਈਆਂ ਨੇ ਮੈਨੂੰ ਚੈਨੀਆਂ ਵਾਲਾ ਹਿਸਾਬ ਨਜ਼ਰ ਆ ਰਿਹਾ ਚੈੱਕ ਕਰੋ ਤੇ ਪਰ ਬਾਕੀ ਸਾਰੀਆਂ ਗੱਲਾਂ ਤੋਂ ਛੱਡੋ ਅੱਜ ਚਿੱਟੇ ਸੂਟ 'ਚ ਤੁਸੀਂ ਭਰਾ ਨੂੰ ਪਹਿਲੀ ਵਾਰੀ ਵੇਖਿਆ ਹੋਣਾ ਦੱਸੋ ਫਿਰ ਹੈ ਆ ਫੜੋ ਮੇਰਾ ਚਿੱਟਾ ਸੂਟ ਵਿਖਾਓ ਤੁਸੀਂ ਮਾੜਾ ਜਿਹਾ ਉਹ ਤੁਹਾਨੂੰ ਸੋਹਣਾ ਲੱਗਦਾ ਮੈਨੂੰ ਆ ਵੇਖਿਆ ਜੀ ਬਾਜੀ ਕਿਤੇ ਕਰੰਟ ਪਵਾਉਣੀ ਹੈ ਲੈ ਲੈਂਦੀ ਜੁੱਤੀ ਥੱਲੋਂ ਕਰਨੀ ਹੈ ਇਗਨੋਰ ਹੁਣ ਮੈਂ ਤੁਹਾਨੂੰ ਸ਼ਾਹਰੁਖ ਖਾਨ ਵਾਲਾ ਪੋਜ਼ ਮਾਰ ਕੇ ਖਾਣਾ ਕੈਸੀ ਗੱਲ ਹੈ ਬਾਜੀ ਕਹਿੰਦੀ ਕੈਸੀ ਗੱਲ ਹੈ ਲੈ ਅਸੀਂ ਸ਼ਾਹਰੁਖ ਖਾਨ ਤੋਂ ਘੱਟ ਓਏ ਅਸੀਂ ਕਿਸੇ ਨਾਲੋਂ ਘੱਟ ਹੈ ਅਸੀਂ ਕਿਸੇ ਨਾਲ ਘੱਟ ਨਹੀਂ ਚਲੋ ਜੀ ਹੁਣ ਉੱਠੋ ਕੋਈ ਖਵਾ ਦਿਓ ਕੋਈ ਸ਼ੈ ਉਦੋਂ ਭੁੱਖ ਨਹੀਂ ਸੀ ਲੱਗੀ ਉਦੋਂ ਮੈਨੂੰ ਜ਼ਬਰਦਸਤੀ ਖਵਾ ਕੇ ਸਵਾਤਾ ਹੁਣ ਭੁੱਖ ਲੱਗੀ ਹੈ ਤਾਂ ਹੁਣ ਕਹਿੰਦੇ ਸਾਹ ਲੈ ਲਾ ਸਾਹ ਲੈਣ ਦੀ ਹੁਣ ਨਹੀਂ ਹੁਣ ਮੇਰੇ ਇੱਥੋਂ ਤੱਕ ਭੁੱਖ ਚੜੀ ਪਈ ਹੈ
ਮੇਰੇ ਭੁੱਖ ਇੱਥੋਂ ਤੱਕ ਚੜੀ ਵੀ ਵੇ ਖੇਸ ਲਿਆ ਕਿੱਡੀ ਗਰਮੀ ਚ ਅਸਤਗਫੁਰullah ਹੈ ਨਾਈ ਸੀ ਨਾ ਤੇ ਪੈਰ ਡਲੇ ਤੇ ਉਹ ਜੋਗਰ ਪਾ ਕੇ ਬਵੋ ਇੱਥੇ ਕੁਝ ਜਰਾਬਾਂ ਜਰੂਬਾਂ ਪਾ ਲਓ A few moments later. ਮਾਸ਼ਾਅੱਲਾ ਆਪਣਾ ਨਾਸ਼ਤਾ ਆ ਗਿਆ ਅੱਜ ਜਿਹੜਾ ਨਾ ਕੀ ਮੈਨੂੰ ਉਹ ਦੇਸੀ ਵਲੈਤੀਆਂ ਵਾਲਾ ਨਾਸ਼ਤਾ ਦੇ ਦਿੱਤਾ ਆ ਬ੍ਰੈਡ ਤੇ ਆਂਡੇ ਤੇ ਚਾਹ ਜੀ ਕੋਈ ਪਰੌਂਠਾ ਮੈਂ ਕਿਹਾ ਦਿਓ ਮਾਂ ਜੀ ਤੇ ਉਹ ਕੀ ਫੜਾਤਾ ਇੱਕ ਦਿਨ ਵਾਲਾ ਮੂੰਹ ਚ ਪਾਇਆ ਤੇ ਉੱਥੇ ਹੀ ਅੜ ਗਿਆ ਆ ਇੱਥੇ ਪਿਆ ਸੀ ਕੈਚਅਪ ਤੇ ਮਤਲਬ ਦੇਸੀ ਬੰਦਿਆਂ ਨੂੰ ਲੰਘਦਾ ਕੋਈ ਸਾਨੂੰ ਕੋਈ 4 ਪਰੌਂਠੇ ਦਿਓ ਕੋਈ ਨਾਲ ਗੰਡਾ ਕੱਟ ਕੇ ਦਿਓ ਹੈ ਤੇ ਮਿਰਚਾਂ ਦਾ ਪਰੌਂਠਿਆਂ ਤੇ ਚਾਰ ਲੱਗਾ ਦਿਓ ਹੋਇਆ ਦੇਖ ਕੇ ਬੈਠਣਾ ਕਿਤੇ ਪਰੌਂਠੇ ਖਾ ਕੇ ਪਰੌਂਠਾ ਬੜਿਆ ਪਿਆ ਹਾਂ ਇੱਕ ਤੇ ਮਾਂ ਬੈਠੀ ਮੇਰੇ ਮੋਢੇ ਦੇ ਉੱਤੇ ਮੈਨੂੰ ਡਰ ਲੱਗਦਾ ਕਿਤੇ ਇੰਜ ਕਰਕੇ ਨੱਪਦੀ ਹੋਵੇ ਮੈਨੂੰ ਹੈ ਇੰਜ ਕਰਕੇ ਮੈਂ ਕਿਤੇ ਜੌਨ ਸੀਨਾ ਦੀ ਕੂਣੀ ਥੱਲੇ ਆ ਕੇ ਫੇਸੀ ਨਾ ਜਾਵਾਂ ਤੈਨੂੰ ਲਾਡ ਲਡਾ ਕੇ ਨਾ ਤੈਨੂੰ ਵਾਧੂ ਕਰ ਅਸਤਗਫੁਰullah ਵੇਖੋ ਆਪਦੀ ਵਾਰੀ ਕੈਚਅਪ ਮੰਗਾ ਲਿਆ ਤੇ ਮਾਇਓਨੀਜ਼ ਕੱਢ ਲਈ ਠੀਕ ਹੈ ਆਪ ਹੁਣ ਕੋਈ ਨਾ ਉਹ ਸੈਂਡਵਿਚ ਜਿਹਾ ਬਣਾਉਣੀ ਬੱਚਾ ਮੈਂ ਤਾਂ ਹੋ ਗਿਆ ਬੁੱਢੜੀ ਬੁੱਢੜੀ ਹੋ ਗਈ ਤੇ ਹੁਣ ਨਾਲ ਕੈਚਅਪਾਂ ਦੇ ਚਸਕੇ ਹੈ ਖਿਆਲ ਰੱਖਿਆ ਵਾਹ ਕਰੋ ਵਾਹ ਅਸੀਂ ਤਾਂ ਹੁਣ ਮਰਨਾ ਹੈ ਤੇ ਜੋ ਕੁਝ ਲੱਭਦਾ ਖਾ ਅਸੀਂ ਮਰਨਾ ਤੇ ਜੋ ਕੁਝ ਲੱਭਦਾ ਖਾ ਪੀ ਲਈਏ ਤੇ ਤੁਸੀਂ ਨਾ ਖਾਇਆ ਕਰੋ ਵਾਹ ਜੀ ਵਾਹ ਕੀ ਬਾਤ ਬਸ ਕਰੋ ਮਾਂ ਜੀ ਕਿੰਨਾ ਖਾਣਾ ਖਾ ਕੇ ਤੁਸੀਂ ਫਿਰ ਕਹਿੰਦੇ ਹਾਂ ਇਹ ਮਾਂ ਕਹਿੰਦੀ ਆ ਪਤਲੀ ਨਹੀਂ ਹੋਣੀ ਠੀਕ ਹੈ ਤੇ ਦੇ ਤੇਰੇ ਦੀਆਂ 3 ਪਲੇਟਾਂ ਰੱਖੀਆਂ ਅੱਗੇ 2 ਮੱਗ ਚਾਹ ਦੇ ਇੱਕ ਪੀ ਲਿਆ ਤੇ ਇੱਕ ਅੱਗੇ ਰੱਖਿਆ ਆ ਵੇਖੋ ਮਾਇਓਨੀਜ਼ ਦਾ ਕਿੱਡਾ ਥੈਲਾ ਕੈਚਅਪ ਦਾ ਕਿੱਡਾ ਥੈਲਾ ਖਤਮ ਕਰਤਾ ਖਾ ਕੇ ਨਗਲ ਕੇ ਤੇ ਹੁਣ ਮੇਰੇ ਕੋਲ ਛੱਡ ਨਗਲ ਕੇ ਅਸਤਾ ਮੇਰੇ ਹੱਥਾਂ ਤੇ ਤੁਸੀਂ ਚੈੱਕ ਕਰਦੇ ਦੋਸਤੋ ਕੋਈ ਚਕਨਾਈ ਹੈ ਫੀਲ ਹੋ ਜਾਂਦਾ ਨਾ ਕਿ ਚਕਨਾਈ ਬ੍ਰੈਡ ਖਾਦਾ ਮੈਂ ਅੰਡਾ ਖਾਦਾ ਹੱਥ ਚੰਨੇ ਤੇਰੇ ਮਾਮੇ ਨੇ ਮੈਂ ਧੋਤੇ ਕਿਹੜੇ ਵੇਲੇ ਨੇ ਆ ਮੇਰੇ ਕੋਲ ਹੁਣ ਸਿੰਕ ਤੇ ਧੋ ਕੇ ਆ ਕਿਹੜੇ ਮਾਮੇ ਨੇ ਅਸਲਮ ਨੇ ਅਸਤਗਫੁਰullah ਇੱਕ ਸ਼ਰੀਫ ਮਾਸੂਮ ਇਨਸਾਨ ਤੇ ਨਿੱਕੇ ਜਿਹੇ ਨੰਨੇ ਮੁੰਨੇ ਐਡੇ ਕ ਬੱਚੇ ਦੇ ਉੱਤੇ ਠੀਕ ਹੈ ਐਡੇ ਕ ਬੱਚੇ ਦੇ ਉੱਤੇ ਵੇਖੋ ਕਿੱਡਾ ਵੱਡਾ ਤੁਸੀਂ ਇਲਜ਼ਾਮ ਲਾ ਰਹੇ ਸ਼ਰਮ ਤਾਂ ਨਹੀਂ ਆਉਂਦੀ ਬੰਦੋਬਸਤ ਕਰਦੀ ਹੈ ਤੇ ਲੱਗ ਜਾਣਗੇ ਪਤਾ ਅਸਤਗਫੁਰullah ਮੈਂ ਤੇ ਸਿਰਫ ਭਾਈ ਇਕੱਲੀ ਚਾਹ ਪੀਣ ਵਾਲਾ ਬੰਦਾ ਆ ਵੇਖੋ ਚਾਹ ਦੇ ਨਾਲ ਵੀ ਬਨਾਨਾ ਰੱਖੀਆਂ ਨੇ ਪਤਾ ਨਹੀਂ ਆ ਮੇਰੀ ਬਨਾਨ ਕੱਟ ਕੇ ਜਿਹੜਾ ਨਾ ਚਾਹ ਦੇ ਮੋਢੇ 'ਚ ਰੱਖੀ ਹੈ ਪਤਾ ਨਹੀਂ ਕੀ ਇਹਦੇ ਨਾਲ ਕੀ ਉਹ ਜਰਾ ਸੀ ਮਾਰਦੇ ਨੇ ਹੈ ਕਿ ਉਹ ਕੀ ਉਹਦਾ ਨਾਮ ਸਾਰੀ ਬਿਮਾਰੀਆਂ ਤੋਂ ਪਾਕ ਹਾਂਜੀ ਕੁਛ ਹੈਗੀਆਂ ਉਵੇਂ ਘਰਾਲਾ ਲੱਗੀਆਂ ਰਹਿੰਦੀਆਂ ਚੁੱਲ੍ਹਿਆਂ ਤੇ ਸਲੇਪਾਂ ਦੇ ਆਪਣੀ ਇਹ ਆਦਤ ਆ ਵੀ ਪੋਚੀਆਂ ਜਿਹੜੀਆਂ ਨਾ ਨਿੱਕੀਆਂ ਜਿਹੜੀਆਂ ਬਨਾਨ ਕੱਟ ਕੇ ਬਣਾਤੀ ਕਮੀਜ਼ ਕੱਟ ਕੇ ਉਹਦਾ ਘੇਰਾ ਜਿਹੜਾ ਉਹ ਲਾ ਕੇ ਪੋਚੀ ਬਣਾਤੀ ਉਹ ਹੁੰਦੀਆਂ ਚੁੱਲ੍ਹੇ ਦੀਆਂ ਸਲੇਪਾਂ ਚੁੱਲ੍ਹਾ ਸਾਫ਼ ਕਰਨ ਵਾਸਤੇ ਚੁੱਲ੍ਹਾ ਸਾਫ਼ ਕਰਵਾ ਜ਼ਾਹਰੀ ਗੱਲ ਹੈ ਜਦੋਂ 3-4 ਪਲੇਟਾਂ ਖਾਣੀਆਂ ਨੇ 2-2 ਮੱਗ ਚਾਹ ਤੇ ਪੀਣੇ ਨੇ ਠੀਕ ਹੈ ਫਿਰ ਟੇਬਲ ਤੇ ਗੰਦੇ ਹੋਣੇ ਫਿਰ ਟੇਬਲਾਂ ਨੂੰ ਸਾਫ਼ ਤੇ ਕਰਨਾ ਪੈਣਾ ਹੀ ਪੈਣਾ ਖਾ ਕੇ ਜੀਣਾ ਸਾਰੀ ਦੁਨੀਆ ਖਾ ਕੇ ਜਿੰਦੀ ਖਾ ਕੇ ਜੀਓ ਠੀਕ ਹੈ ਤੇ ਪਰ ਫਿਰ ਇਹ ਤੇ ਗੱਲਾਂ ਨਾ ਕਰੋ ਕਿ ਅਸੀਂ ਪਤਲੇ ਨਹੀਂ ਹੁੰਦੇ ਅਸੀਂ ਪਤਲੇ ਨਹੀਂ ਹੁੰਦੇ ਠੀਕ ਹੈ ਫਿਰ ਪਤਲੇ ਹੋਣ ਦਾ ਰਾਜ਼ ਤੇ ਇਹ ਪਤਲੇ ਹੋਣ ਦਾ ਰਾਜ਼ ਹੈ ਬਈ ਮੈਂ ਫੇਟਾ ਮੈਨੂੰ ਕੋਈ ਟੈਨਸ਼ਨ ਨਹੀਂ ਆਈ ਇਹ ਛਾਪਰ ਇਹ ਕਿੱਥੇ ਰੱਖਿਆ ਸਿਰਫ ਇਹ ਇੱਕ ਛਾਪਰ ਸਿਰਫ ਖਾਦਾ ਆ ਐਡਾ ਸੀ ਪੈਕਟ ਇਹਨੂੰ ਯਾਦ ਨਾ ਰੱਖੋ ਇਹ ਵੀ ਤੁਹਾਡਾ ਹੀ ਹੈ ਇਹ ਇਸਮੇ ਗ੍ਰਾਮੀ ਤੁਹਾਡਾ ਹੀ ਇਹ ਵੇਖੋ ਠੀਕ ਹੈ ਬਈ ਖਾ ਕੇ ਜੀਣਾ ਖਾ ਕੇ ਜੀਣਾ ਇਹ ਵੇਖੋ ਬਸ ਇੰਨਾ ਕੁ ਨਾਸ਼ਤਾ ਠੀਕ ਹੈ ਅੱਲਾਹ ਤਾਲਾ ਹੀ ਦਿੰਦਾ ਸਾਰਿਆਂ ਨੂੰ ਲੇਕਿਨ ਇਹ ਹੈ ਕਿ ਫਿਰ ਮੋਟੇ ਹੋਣ ਵਾਸਤੇ ਤੇ ਫਿਰ ਤੁਹਾਨੂੰ ਜਿਹੜਾ ਨਾ ਬਹੁਤਾ ਖਾਣਾ ਪੈਂਦਾ ਹੁਣ ਜੇ ਤੁਸੀਂ ਹੁਣ ਥੋੜਾ ਖਾ ਰਹੇ ਜੇ ਬੰਦਾ ਖਾਣ ਨਾਲ ਨਹੀਂ ਹੁੰਦਾ ਹੁਣ ਜੇ ਤੁਸੀਂ ਥੋੜਾ ਖਾ ਰਹੇ ਤੁਸੀਂ ਮਾਸ਼ਾਅੱਲਾ ਘੱਟ ਖਾਂਦੇ ਜੀ ਤੇ ਫਿਰ ਇਹਨਾਂ ਇੰਜ ਤਾਂ ਤੁਸੀਂ ਪਤਲੇ ਹੋ ਜਾਣਾ ਫਿਰ ਮੋਟਾ ਤਾਂ ਨਹੀਂ ਹੋ ਸਕਦੇ ਤੁਸੀਂ ਜੇ ਮੋਟੇ ਹੋਣਾ ਹੈ ਤਾਂ ਬਹੁਤਾ ਖਾਣਾ ਪੈਣਾ ਹੁਣ ਤੁਸੀਂ ਥੋੜਾ ਖਾਂਦੇ ਜੀ ਤੁਸੀਂ ਪਤਲੇ ਹੋ ਜਾਣਾ ਹਾਂ ਇੰਜ ਕਰਦੇ ਆ ਹਾਂ ਕੱਲ ਤੋਂ ਮੈਨੂੰ ਤੂੰ ਨਾ ਇੱਕ ਪੂਰਾ ਪੈਕਟ ਲਿਆ ਕੇ ਦੇ ਆਕਾ ਤੇ 4 ਅੰਡੇ ਸਵੇਰ 4 ਅੰਡੇ ਬੱਲੇ ਦੁਪਹਿਰ ਨੂੰ 2 ਪਰੌਂਠੇ ਖਿੱਚ ਕੇ ਰੱਖ ਜੱਟੀਏ ਖਿੱਚ ਕੇ ਰੱਖ ਹੈ ਫਿਰ ਮੈਂ ਇੱਕ ਹਫਤਾ ਹੀ ਜੀਵਾਂਗੀ ਜ਼ਿਆਦਾ ਨਹੀਂ ਜੀਦੀ ਸੌਖਾ ਕੰਮ ਨਹੀਂ ਜੇ ਕੋਈ ਉੱਤੇ ਜਾਣ ਦਾ ਖੁਆਇਸ਼ਮੰਦ ਹੋਵੇ ਨਾ ਤੇ ਇਹ ਰੁਟੀਨ ਅਪਣਾ ਲਓ ਠੀਕ ਹੈ 4 ਅੰਡੇ ਨਹੀਂ 12 ਅੰਡੇ ਫਿਰ ਦੇ ਲਈ ਤੇ 12 ਅੰਡੇ ਤੇ ਕੱਚੇ ਅੰਡੇ ਪੀਣੇ ਬਸ ਮੇਰੇ ਵਾਸਤੇ 4 ਹੀ ਕਾਫੀ ਨੇ ਨਾ 4 ਨੇ ਕੀ ਕਹਿਣਾ ਤੁਹਾਨੂੰ 4 ਤੁਸੀਂ ਹੱਥ 'ਚ ਫੜ ਕੇ ਇੱਕ ਅੰਡਾ ਖਾਵਾਂ ਤਾਂ 200 ਦੇ ਬ੍ਰੈਡ ਚੱਲ ਜਾਂਦਾ ਚਾਰ ਆਂਡੇ ਤੁਸੀਂ ਇੰਜ ਫੜ ਕੇ ਇਕੱਠੇ ਕਰਨੇ ਤੇ ਇੰਨੀ ਤੁਹਾਡੀ ਬੁਰਕੀ ਬਣਨੀ ਇੰਜ ਕਰਕੇ ਸੁੱਟਣੇ ਤੁਸੀਂ ਕੀ ਗੱਲ ਨਹੀਂ ਹੈਗੀ ਜਦੋਂ ਇੱਕ ਅੰਡਾ ਖਾਦੇ ਬਲੱਡ ਜਿਹੜਾ 200 ਤੇ ਪਹੁੰਚ ਜਾਂਦਾ ਤੇ 4 ਅੰਡੇ ਖਾਦੇ ਫਿਰ ਤਾਂ ਪਟਣਾ ਹੀ ਵੇ 4 ਆਂਡੇ ਖਾਦੇ ਤੇ ਬਲੱਡ ਜਿਹੜਾ ਨਾ 2 ਚੌਕੇ ਜਿਹੜਾ ਨਾ 8 ਹੋ ਗਿਆ ਠੀਕ ਹੈ ਤੇ 800 ਤੇ ਗਿਆ ਆਪੇ ਕੰਮ ਸਿੱਧਾ ਡਾਇਰੈਕਟ ਹੋ ਜਾਣਾ 800 ਤੇ ਪਹੁੰਚਣਾ ਹੀ ਨਹੀਂ ਕਿ ਕਬਰ 'ਚ ਜਾਓ ਕੰਮ ਡਾਇਰੈਕਟ ਹੋ ਜਾਣਾ ਫਿਰ ਨਾ ਉਹ ਕਨੈਕਟੀਵਿਟੀ ਹੋ ਜਾਣੀ ਜ਼ਮੀਨ ਅਸਮਾਨ ਦੀ ਨਾ ਫਿਰ ਰੂਹਾਂ ਨੇ ਆਪਸ ਵਿੱਚ ਮਿਲ ਜਾਣਾ ਤੇ ਫਿਰ ਉਤੋਂ ਫਰਿਸ਼ਤਿਆਂ ਨੇ ਕਹਿਣਾ ਆ ਜਾ ਵੀ ਰੂਹ ਨੇ ਕਰਨਾ ਸ਼ੁਰ ਕਰਕੇ ਨਾ ਜਿਵੇਂ ਰੌਕਟ ਜਾਂਦਾ ਅਸਮਾਨ ਨਾਲ ਨੂੰ ਰੂਹ ਨੇ ਪਾਛਾ ਤੇਰਾ ਕੀ ਖਿਆਲ ਹੈ ਵੀ ਹਾਜੀ ਸਾਹਿਬ ਬੜਾ ਖੁਸ਼ ਹੋਵੇ ਵੀ ਆ ਗਈ ਮੈਂ ਭਾਈ ਇਹ ਨਹੀਂ ਜਾਣਾ 10 ਸਾਲ ਮੈਂ ਜੇ ਜੀਣਾ ਹਜੇ ਨਹੀਂ ਜਾਣਾ ਹਾਜੀ ਨੇ ਉਤੋਂ ਕੁੰਡੀ ਛੜਿਆ ਦੇਗਾ ਆਇਆ ਵੀ ਨਨੀ ਆਇਆ ਉਹ ਮੈਂ ਗਈ ਨਾ ਪਿਛਲੇ ਸਾਲ ਤੇ ਮੈਂ ਜਾ ਕੇ ਕਿਹਾ अस्सलाम वालेकुम ਹਾਂਜੀ ਹਾਜੀ ਸਾਹਿਬ ਕੀ ਹਾਲ ਨੇ ਕਹਿੰਦਾ ਠੀਕ ਨੇ ਆਂਦਾ ਹੱਥ ਨਹੀਂ ਅੱਪੜਦਾ ਜਾਂ ਹੱਥ ਅੱਪੜਦਾ ਮੈਂ ਤੈਨੂੰ ਦੱਸਦਾ ਵੀ ਕੀ ਹਾਲ ਨੇ ਮੈਂ ਤਾਂ ਭੱਜਣ ਦੇ ਉਦੋਂ ਤਿੱਤਰ ਹੋ ਗਈ Later. ਵਾਹ ਜੀ ਵਾਹ ਲੋਕਾਂ ਦਾ ਰੋਟੀਆਂ ਨਾਲ ਢਿੱਡ ਨਹੀਂ ਭਰਦਾ ਤੇ ਮਾਂ ਮੇਰੀ ਦਾ ਨਾ ਕੱਪੜਿਆਂ ਨਾਲ ਨਹੀਂ ਭਰਦਾ ਬੜੇ ਠੀਕ ਹੈ ਕੱਪੜੇ ਲੈ ਲਏ ਆ ਵੇਖ ਲਓ ਹਰ ਵੇਲੇ ਹਜੇ ਬਾਜ਼ਾਰ ਗਏ ਆ ਠੀਕ ਹੈ
ਤੇ ਮੈਂ ਗਰੀਬ ਨੇ ਨਾਂ ਲੈਤਾ ਕੱਪੜਿਆਂ ਦਾ। ਮੈਂ ਕਿਹਾ ਜੀ ਮੈਂ ਕੋਈ ਸੂਟ ਨਾ ਲੈ ਲਾਂ, ਮੈਂ ਕੋਈ ਲੈ ਕੇ ਨਹੀਂ ਦਿੱਤਾ, ਮੈਨੂੰ ਗਰਮੀ ਆ ਰਹੀ। ਤੇ ਮੇਰਾ ਲਿਆ ਨਹੀਂ ਆਪਦੇ ਇੱਕ ਇਹ ਲੈ ਕੇ ਸੁੱਟ ਦਿੱਤਾ, ਇੱਕ ਇਹ ਲੈ ਕੇ ਸੁੱਟਤਾ, ਇੱਕ ਉਹ ਪਿੱਛੇ ਨੀਲਾ ਲੈ ਕੇ ਸੁੱਟਤਾ, ਇੱਕ ਉਹ ਉਹਦੇ ਤੇ ਉਹ ਮੰਜੇ ਦੇ ਉੱਤੇ ਪਾਤਾ, ਠੀਕ ਹੈ। ਇੱਕ ਉਹ ਕੰਧ, ਕੀ ਸੂਟ ਉਹ ਸੱਤੋਂ ਦਾ ਇੱਕ ਉਹ ਕੰਧ ਦੇ ਨਾਲ ਉਹ ਚਿੱਕ ਤੇ ਤਾਣ ਦਿੱਤਾ, ਠੀਕ ਹੈ। ਤੇ ਵੇਖੋ ਜਿਹੜਾ ਨਾ ਉਹ ਜਿਹੜੀ ਦੁਕਾਨ ਦੇ ਵਿੱਚ ਉਹਦੇ ਕੋਲ ਪਏ ਹੋਏ ਸੀ ਨਾ, ਉਹਨੂੰ ਕਿਹਾ ਪੁੱਤਰ ਕੱਢ ਦੇ ਸਾਰੇ, ਠੀਕ ਹੈ। ਤੇ ਚੁੱਕ ਕੇ ਟਰੱਕ ਇੱਕ ਲੋਡ ਕਰਾਇਆ, ਪੂਰੇ ਦਾ ਪੂਰਾ ਮਜ਼ਦਾ ਲੋਡ ਕਰਾ ਕੇ ਲਿਆਂਦਾ, ਠੀਕ ਹੈ। ਮੈਂ ਵਿਖਾਵਾਂ ਤੇ ਇਹ ਚੈੱਕ ਕਰੋ ਤੁਸੀਂ। ਮਸਦਾ ਲੋੜ ਤੋਂ ਉੱਥੇ ਕਹਿਰ ਖੁਦਾ ਦਾ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਵਾਂ? ਅਸਤਗਫੁਰullah ਕੋਈ ਸੂਟ ਮੈਂ ਕਹਿੰਦਾ ਦੁਕਾਨ ਤੇ ਆ ਜਾਵੇ ਸਹੀ ਨਵਾਂ, ਠੀਕ ਹੈ। ਤੇ ਉਹੋ ਜਿਹਾ ਉਹ ਮੇਰਾ ਭਰਾ, ਠੀਕ ਹੈ, ਉਹ ਸੂਟ ਨਵਾਂ ਮਾਲ ਹਫਤੇ ਵਾਲੇ ਦਿਨ ਉਹਨੇ ਖੋਲਣਾ ਹੁੰਦਾ ਨਾ, ਠੀਕ ਹੈ। ਤੇ ਉਹ ਜੁਮੇ ਵਾਲੇ ਦਿਨ ਫੋਟੋ WhatsApp ਕਰ ਦਿੰਦਾ ਪਹਿਲੇ ਹੀ। ਉਹ ਕਹਿੰਦਾ ਲੈ ਹਫਤਾ ਮਗਰੋਂ ਚੜਨਾ, ਆਂਟੀ ਤੇ ਪਹਿਲੇ ਪਹੁੰਚੇ ਨਾ ਸੂਟ ਲੈਣ ਵਾਸਤੇ, ਠੀਕ ਹੈ। ਉਹਨੇ ਚੰਗਾ ਕਸਟਮਰ ਬਣਾਇਆ ਹੈ। ਉਹ ਮੈਨੂੰ ਪਤਾ ਵਾ ਵੀ ਸਾਰੇ ਵੇਖਦੇ ਆ ਵੀ ਆਂਟੀ ਨੇ ਕਿੰਨੇ ਸਪੈਸ਼ਲ ਸੂਟ ਪਾਏ ਹੁੰਦੇ ਆ। ਹਾਂ ਆਂਟੀ ਜੀ ਪਾਉਂਦੇ ਕੋਈ ਨਹੀਂ, ਸੀ ਕੇ ਰੱਖੇ ਨੇ। ਮੈਨੂੰ ਕਿਸੇ ਦੇ ਮੇਰਾ ਟਾਈਮ ਲੱਗਣ ਦਿਓ, ਆਂਟੀ ਨੂੰ ਕਿਸੇ ਦਿਨ ਨਾ ਜਾਣ ਦਿਓ ਕਿਤੇ ਵਾਂਡੇ ਵੁੰਡੇ, ਤੇ ਮੇਰਾ ਟਾਈਮ ਲੱਗਣ ਦਿਓ। ਮੈਂ ਫਿਰ ਜਿਹੜਾ ਨਾ ਵੇਖਿਓ ਤੁਹਾਡੇ ਪੂਰੇ ਘਰ ਦੀਆਂ ਫਰੋਲੀਆਂ ਕਰਕੇ ਕੋ ਨਾ ਇੰਜ, ਤੇ ਮੈਂ ਕਿਤੇ ਪੌੜੀਆਂ ਚੜਨ ਲੱਗਦਾ, ਮੇਰੀ ਉੱਥੋਂ ਲੱਤ ਨੂੰ ਇੰਜ ਕਰਕੇ ਨਾ, ਉਹ ਕੀ ਕਹਿੰਦੇ ਨੇ ਉਹਨੂੰ, ਉਹ ਲੰਮਾ ਜਿਹਾ ਪੁਰਾਣਾ ਦੋਸਤ ਬਣਿਆ ਸੀ ਤਾਂ ਛਾਂਟਾ ਉਹ ਇੰਜ ਕਰਕੇ ਮਾਰਦੇ ਸੀ, ਅਗਲਾ ਬੰਦਾ ਵਲ ਕੇ ਇੰਜ ਖਿੱਚ ਲੈਂਦੇ ਸੀ। ਉਹ ਮੈਂ ਜੋ ਪੌੜੀਆਂ ਤਾਂ ਚੜਨ ਲੱਗਦਾ ਇੰਜ ਕਰਕੇ ਮਾਰਦੇ, ਨੂੰ ਪਤਾ ਕੁੱਤੋਂ ਕਿਤੇ ਕੱਪੜੇ ਕੁਪੜੇ ਨਾ ਖਾ ਦੇ, ਲੱਤ ਨੂੰ ਮਾਰ ਕੇ ਛਾਂਟਾ ਇੰਜ ਖਿੱਚਦਾ ਮੈਨੂੰ, ਤੇ ਮੈਂ ਉੱਥੋਂ ਪੌੜੀਆਂ ਤੋਂ ਘੁੱਕਦਾ ਆ ਨਾ ਥੱਲੇ, ਠੀਕ ਹੈ। ਆ ਮੇਰੇ ਮੂੰਹ ਤੇ ਡੈਂਟ ਪੈਂਟ ਐਵੇਂ ਨਹੀਂ ਪਿਆ। ਚੁੱਪ ਕਰ ਜਾ ਤੂੰ, ਹਜੇ ਨਾ ਆ ਲੈਣ ਦੇ ਕਿਹਨੂੰ? ਕੁਮਾ ਰਾਣੀ ਨੂੰ। ਇੱਕ ਤੇ ਕੁਮਾ ਰਾਣੀ, ਮੈਨੂੰ ਹਫਤਾ ਹੋ ਗਿਆ ਹਰ ਵੀਡੀਓ 'ਚ ਮੇਰੀ ਕੁਮਾ ਰਾਣੀ। ਉਹ ਕਿੱਥੇ ਆ ਕੁਮਾ ਰਾਣੀ ਜਿਹੜੀ ਫੜ ਕੇ ਲਿਆਓ ਮੈਨੂੰ ਪਹਿਲੇ ਕੁਮਾ ਰਾਣੀ ਤੇ ਕੀ ਕਰਦੀ ਹੈ? ਬਈਆਂ ਰੋਟੀਆਂ ਖਾਂਦੀ ਆ, ਬਈਆਂ ਰੋਟੀਆਂ ਖਾਂਦੀ ਦਹੀਂ ਦੇ ਨਾਲ। ਆ ਪਹਿਲੇ ਕੁਮਾ ਰਾਣੀ ਜਿੱਥੇ ਬੈਠੀ ਜੀ, ਅਗਰ ਮੈਨੂੰ ਵੇਖ ਰਹੀ ਨਾ ਕੁਮਾ ਰਾਣੀ ਤੂੰ, ਤੇ ਮੈਨੂੰ ਫੋਨ ਕਰਨਾ, ਠੀਕ ਹੈ। ਮੈਂ ਤੇਰੇ ਨਾਲ ਤੇ ਪਹਿਲੇ ਨਿਬੜਾ, ਪਤਾ ਨਹੀਂ ਕਿਹੜੀ ਕੁਮਾ ਰਾਣੀ ਲੱਭ ਲਈ ਹੈ। ਜਿੱਥੇ ਮੈਂ ਜਾਣਾ, ਜੇ ਮੈਂ ਪਿੰਡ ਜਾਣਾ ਤੇ ਤੇਰਾ ਵਿਆਹ ਤੇ ਤੇਰੀ ਕੁਮਾ ਰਾਣੀ, ਠੀਕ ਹੈ। ਤੇ ਉਹ ਇੱਧਰ ਸਾਰੇ ਪਤਾ ਨਹੀਂ ਕੋਈ ਢੋਲ ਵਾਲਿਆਂ ਨੇ ਆਰਡਰ ਕੀਤੀ ਖਲੋਤਾ ਹੈ, ਉਹ ਕਿਸੇ ਨੇ ਕੱਟਣ ਨੂੰ ਆਰਡਰ ਕਰਤਾ, ਉਹਦੇ ਮੈਂ ਅੱਬੇ ਥ੍ਰੈਸ਼ਰ ਲਾਤੀ, ਅਟਲਿਆ ਜੀ ਕਣਕ ਤਿਆਰ ਹੋ ਗਈ, ਇਹ ਕਰਦਾ ਤੇਰੇ ਵਿਆਹ ਦੀ ਤਿਆਰੀ। 6 ਸਾਲ ਕਹਿੰਦੇ ਮੁੰਡੇ ਦਾ ਵਿਆਹ ਕਰਨਾ, ਕੁੜੀ ਦਾ ਵਿਆਹ ਕਰਨਾ, ਮੁੰਡੇ ਦਾ ਜਦੋਂ ਵਿਆਹ ਹੋਣ ਲੱਗਦਾ ਝੱਟ ਪਟਾਕ ਲੱਗਦਾ, ਤੇ 10 ਦਿਨ ਜਦੋਂ ਹੁੰਦੇ ਆ ਫਿਰ ਕੁੜੀ ਵਾਲੇ ਕਹਿੰਦੇ ਤੁਸੀਂ ਆਹ ਨਹੀਂ ਦਿੱਤਾ ਸੀ, ਮੁੰਡੇ ਵਾਲੇ ਕਹਿੰਦੇ ਤੁਸੀਂ ਆਹ ਨਹੀਂ ਦਿੱਤਾ ਸੀ, ਕੁੜੀ ਨੂੰ ਤੈਨੂੰ ਆਹ ਕਿਉਂ ਨਹੀਂ ਆਉਂਦਾ, ਤੈਨੂੰ ਆਹ ਕਿਉਂ ਨਹੀਂ ਮੇਰੀ ਉਹ ਧੀਓ ਭੈਣੋ, ਮੈਂ ਤਾਂ ਨਹੀਂ ਇਹਦੇ ਨਾਲ ਵਿਆਹ ਰਹਿਣ ਨਹੀਂ ਦਿਓ ਅਸੀਂ ਸਾਰੇ ਤੇਰੇ। ਅੱਛਾ ਮੈਂ ਤੁਹਾਨੂੰ ਕਹਿਣਾ ਵਿਆਹ ਰਹਿਣ ਦਿਓ। ਅੱਛਾ ਮੇਰੀ ਗੱਲ ਨਹੀਂ ਮੰਨਣੀ, ਲੋਕ ਧੀਆਂ ਭੈਣਾਂ ਨੂੰ ਕਹਿਣ ਵਿਆਹ ਰਹਿਣ ਦਿਓ, ਠੀਕ ਹੈ। ਤੇ ਮੈਂ ਮੁੰਡਿਆਂ ਦਾ ਕੋਈ ਕਸੂਰ ਨਹੀਂ ਹੈ, ਮਤਲਬ ਕਿ ਕੋਈ ਜ਼ਿੰਦਗੀ ਨਹੀਂ ਹੈ, ਠੀਕ ਹੈ। ਕਹਿੰਦੇ ਨੇ ਕੁੜੀ ਵਿਆਹ ਲੈ ਰੋਂਦੀ ਕਿਉਂ ਇੰਨਾ? ਹਾਂ ਉਹਨੂੰ ਪਤਾ ਹੁੰਦਾ ਮਾਂ ਪਿਓ ਦੇ ਘਰ ਜਿੱਦਾਂ ਮਰਜ਼ੀ ਕਰ ਲੈਂਦੀ ਆ, ਜਾ ਕੇ ਭਾਂਡੇ ਧੋਣ ਪਏ ਘਰ ਗਈ ਉਹਨਾਂ ਨੇ ਕਿਹਾ ਭਾਂਡੇ ਧੋ ਲਾ, ਬੋਕਰ ਫੇਰ ਲਾ, ਪੋਚੀ ਲਾ ਲਾ, ਆਟਾ ਗੁੰਨ ਲਾ, ਰੋਟੀਆਂ ਪਕਾ ਲਾ, ਇਹਨੂੰ ਘੱਟ ਕੇ ਦਿੱਤਾ, ਇਹਨੂੰ ਵੱਧ ਕੇ ਦਿੱਤਾ, ਇਹਦੇ ਨਾਲ ਹੱਸ ਕੇ ਨਹੀਂ ਬੋਲੀ, ਇਹਦੇ ਨਾਲ ਨਾਰਾਜ਼ ਕਿਉਂ ਹੋਈ? ਉਹਨੂੰ ਪਤਾ ਫਿਰ ਮਾਜ ਗਰੀਬਣੀ ਭਾਂਡੇ ਦੇ ਹੱਥ ਡੁੱਬੇ ਹੋ ਜਾਂਦੇ ਵਿਚਾਰੀ ਦੇ, ਤੇ ਕਿਸਮਤ ਨਾਲ ਹੀ ਅੱਗੋਂ ਨਸੀਬ ਉੱਗਣ। ਤੇ ਸਾਡੇ ਜਿਹੜੀ ਕੁਮਾ ਰਾਣੀ ਉਹਨੇ ਵਿਚਾਰੇ ਨੇ ਕੱਪੜੇ ਤੈਅ ਉਹਨੇ ਮਰ ਜਾਣਾ, ਉਹਨੇ ਕੱਪੜੇ ਹੀ ਤੈਅ ਕਰਦੀ ਰਿਹਾ ਕਰਨਾ, ਉਹਨੇ ਕੱਪੜੇ ਧੋਂਦੀ ਨਹੀਂ ਤੈਅ ਕਰਦੀ ਨੇ ਰਿਹਾ ਕਰਨਾ, ਉਹਨੇ ਕਦੀ ਇੱਥੇ ਕੱਪੜੇ ਖਿਲੇ। ਆਹ ਵੇਖੋ ਆ ਕੱਪੜੇ ਹੀ ਕੱਪੜੇ ਹੋਵੇ, ਮੈਂ ਕਹਿੰਦਾ ਅਸਤਗਫਰ, ਮੈਨੂੰ ਇੰਨੇ ਕੱਪੜੇ ਵੇਖ ਕੇ ਨਾ ਮੇਰੀਆਂ ਅੱਖਾਂ 'ਚ ਰੰਗ ਫਿਰ ਗਏ ਨੇ, ਮੇਰੀਆਂ ਅੱਖਾਂ 'ਚ ਰੰਗ ਪੈ ਗਏ ਨੇ। ਮੇਰਾ ਆਵਾਮ ਨਾਲ ਵਾਦਾ, ਤੇਰੇ ਨਾਲ ਵਾਦਾ, ਕਾਹਦਾ ਵਾਦਾ? ਤੇਰੀ ਬੇਗਮ ਨੂੰ ਮੈਂ ਜੇ ਕੋਈ ਕੰਮ ਕਵਾਂ ਜਾਂ ਮੈਂ ਉਹਨੂੰ ਪਰੇਸ਼ਾਨ ਕਰਾਂ, ਉਹਨੂੰ ਮੈਂ ਨਾਜ਼ਾ ਨਾਲ ਨਾ ਰੱਖਾਂ, ਤੇ ਮੈਨੂੰ ਤੂੰ ਮਾਂ ਨਾ ਸੱਦੀ। ਆ ਲੈ ਅਸਤਗਫੁਰullah, ਐਡੀ ਗਲਤ ਗੱਲ, ਕਿੱਡੀ ਗਲਤ ਗੱਲ, ਠੀਕ ਹੈ, ਕਿੱਡੀ ਗਲਤ ਗੱਲ। ਸੱਸਾਂ ਕਹਿੰਦੀਆਂ ਨੇ ਸੱਸਾਂ ਚੰਗੀਆਂ ਨਹੀਂ ਹੁੰਦੀਆਂ, ਜੇ ਉਹ ਮੈਂ ਬਣ ਕੇ ਵਿਖਾਉਂਗੀ ਜੀਂਦੀ ਰਹੀ ਤੇ। ਹਾਂ ਸੱਸ ਕਾਦੀ ਬਣੋ? ਕੁਮਾ ਰਾਣੀ ਦੀ। ਕੁਮਾ ਰਾਣੀ ਦੀ। ਤੇ ਹੁਣ ਇੱਥੇ ਸ਼ਰਤ ਇੱਕ ਆ ਫਿਰ ਮੇਰੀ, ਉਹਦਾ ਨਾਮ ਕੁਮਾ ਰਾਣੀ ਹੋਣਾ ਚਾਹੀਦਾ, ਤੇ ਉਹਦੇ ਆਈਡੀ ਕਾਰਡ ਤੇ ਵੀ ਨਾਮ ਕੁਮਾ ਰਾਣੀ ਹੋਵੇ, ਉਹਦੀ ਜਨਮ ਪਰਚੀ ਤੇ ਵੀ ਨਾਮ ਕੁਮਾ ਰਾਣੀ ਹੋਵੇ। ਨਹੀਂ ਠੀਕ ਹੈ ਜੀ, ਇਹ ਹੁਣ ਗੱਲ ਜਿਹੜੀ ਨਾ ਇੱਥੇ ਲਿਖੀ ਜੀ, ਨਹੀਂ ਕੁਮਾ ਰਾਣੀ ਸੱਦਣਾ ਨਹੀਂ, ਨਾ ਕੁਮਾ ਰਾਣੀ ਉਹਦਾ ਨਾਂ ਫਿਰ ਹੋਣਾ ਚਾਹੀਦਾ, ਕੁਮਾ ਰਾਣੀ ਨਾ ਹੋਣਾ ਚਾਹੀਦਾ। ਹੁਣ ਅੱਜ ਤੋਂ ਐਸੇ ਟਾਈਮ ਤੋਂ ਲਾਈਵ ਮੈਨੂੰ ਕੁਮਾ ਰਾਣੀ ਜਿਹੜਾ ਨਾਮ ਹੈ ਨਾ, ਇਸ ਨਾਂ ਨਾਲ ਮੈਨੂੰ ਹੋ ਗਈ ਮੁਹੱਬਤ, ਜਨਮ ਦੀ ਮੁਹੱਬਤ ਹੋ ਗਈ। ਹੁਣ ਕੁਮਾ ਰਾਣੀ ਜਿਹੜਾ ਨਾ, ਉਹਦੀ ਜੰਮਣ ਪਰਚੀ ਤੇ, ਉਹਦੀ ਕੁੰਡਲੀ ਤੇ, ਉਹਦੇ ਡਿਗਰੀਆਂ ਤੇ, ਠੀਕ ਹੈ, ਤੇ ਜਿਹੜਾ ਨਾ ਉਹਦੇ ਸ਼ਨਾਖਤੀ ਕਾਰਡ ਤੇ, ਹਰ ਥਾਂ ਤੇ ਕੁਮਾ ਰਾਣੀ ਤੂੰ ਮੈਨੂੰ ਇਹ ਦੱਸ, ਮੇਰਾ ਨਾਂ ਕਦੀ ਬੁਲਾਇਆ ਕਿਸੇ ਨੇ ਛੇਤੀ? ਨਹੀਂ ਨਾ ਬੁਲਾਇਆ। ਤੇ ਮੇਰਾ ਮਾਂ ਬਾਪ ਮੈਨੂੰ ਪਿਆਰ ਨਾਲ ਛੋਟਾ ਜਿਹਾ ਨਾਂ ਸਾਹਿਬ ਬੁਲਾਉਂਦੇ ਸੀ, ਸਸੁਰਾਲ ਵਾਲੇ ਸੀ ਹਾਜੀ ਸਾਹਿਬ ਨੇ ਮੇਰਾ ਨਾਂ ਰੱਖ ਲਿਆ ਨੂਰਬਾਨਾ। ਹੁਣ ਤੱਕ ਨੂਰਬਾਨਾ ਹੀ ਚੱਲਣ ਡਿਆ। ਤੁਹਾਡਾ ਜੋ ਵੀ ਚੱਲੇ ਹੁਣ ਤੁਸੀਂ ਮੈਨੂੰ ਨਾ ਕੁਮਾ ਰਾਣੀ ਤੁਸੀਂ ਕਿਹਾ, ਉਹਦਾ ਨਾਂ ਕੁਮਾ ਰਾਣੀ, ਤੇ ਉਹਦਾ ਨਾਂ ਕੁਮਾ ਰਾਣੀ ਕਾਗਜ਼ਾਂ ਪੱਤਰਾਂ ਤੇ ਹੋਣਾ ਚਾਹੀਦਾ, ਗੱਲ ਇੱਥੇ ਮੁੱਕ ਗਈ ਬਸ। ਜਦੋਂ ਅਸੀਂ ਰੱਖ ਲੈਣਾ ਨਾ ਰੱਖ ਲੈਣਾ, ਹੋਰ ਰੱਖ ਲੈਣਾ, ਤੁਸੀਂ ਦਿਹਾੜੀ ਤੇ 300 ਨਾ ਰੱਖ ਲਓ, ਮੈਂ ਤੇ ਕਿਸੇ ਟੁਰੇ ਜਾਂਦੇ ਨੇ 300 ਨਾ ਰੱਖ ਲੈਣਾ, ਨਾ
ਕੁਮਾਰਾਣੀ ਤਾਂ ਪਿਆਰ ਨਾਲ ਸੱਦੀ ਦਾ ਨਹੀਂ 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 ਮੈਂ ਗੁੱਸੇ ਨਾਲ ਸੱਦੂ ਕੁਮਾਰਾਣੀ, ਮੈਂ ਗੁੱਸੇ ਨਾਲ ਸੱਦੂ ਕੁਮਾਰਾਣੀ ਇਧਰ ਆ। ਅੱਲਾ ਨਾ 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 ਭਾਈ, ਹੁਣ ਸ਼ਰਤ ਇੱਥੇ ਆਪਣੀ ਗੱਲ ਮੁੱਕ ਗਈ ਬਸ। ਇੱਥੇ ਤੋਂ ਅੱਗੇ ਕੋਈ ਗੱਲ ਨਹੀਂ, ਠੀਕ ਹੈ। ਤੇ ਮੈਂ ਚੱਲਾ ਬਾਜ਼ਾਰ, ਮੈਂ ਸ਼ਾਮਾਂ ਵਾਲੇ ਹੋਣੀਆਂ ਨਾ ਹੁੰਦਾ ਕੁਮਾਰਾਣੀ ਹੋਣਾ ਚਾਹੀਦਾ। ਕੁਮਾਰਾਣੀ ਤੋਂ ਬਿਨਾਂ ਕੋਈ ਹੋਰ ਨਾ ਆਇਆ ਤੇ ਆਪਾਂ ਨੂੰ ਸਿੱਧੀ ਜਿਹੜੀ ਗੱਲ ਹੈ ਆਪਾਂ ਨੂੰ ਨਾ ਮਨਜ਼ੂਰ ਹੈ ਕੰਮ। 3 hours later. ਲੋ ਜੀ, ਅੱਜ ਕੋਈ ਖਾਸ ਕੰਮ ਤੇ ਹੈ ਨਹੀਂ ਸੀ ਕਰਨ ਨੂੰ, ਤੇ ਅੱਜ ਮਾਂ ਜੀ ਨੇ ਪਕਾਤੇ ਨੇ ਛਿੱਤਰ ਮੁਰਗ ਦੇ ਕੀ ਕਹਿੰਦੇ ਪਾਏ। ਮਾਂ ਜੀ ਨੇ ਕਿਹਾ ਪੁੱਤਰ ਲੈ ਅੱਜ ਲੁੱਟ ਮੋਜਾਂ, ਠੀਕ ਹੈ। ਮੈਂ ਕਿਹਾ ਮਾਂ ਜੀ ਕੀ ਪਕਾਇਆ? ਮਾਂ ਜੀ ਕਹਿੰਦੇ ਛਿੱਤਰ ਮੁਰਗ ਦੇ ਪਾਏ ਪਕਾਤੇ, ਕਹਿੰਦੇ ਕਿ ਕੁੱਕੜ ਦੇ ਜਿਹੜੇ ਨਾ ਲੈਗ ਪੀਸ ਪਕਾਈਦੇ ਨੇ ਤੇ ਉਹਨਾਂ ਦਾ ਇੰਨਾ ਸਵਾਦ ਕੋਈ ਨਹੀਂ ਹੁੰਦਾ, ਠੀਕ ਹੈ। ਨਿੱਕੇ ਨਿੱਕੇ ਹੁੰਦੇ ਨੇ, ਕਹਿੰਦੇ ਅੱਜ ਖੁੱਲੀਆਂ ਹੀ ਮੋਜਾਂ ਲੁੱਟ। ਅੱਜ ਹੁਣ ਪਤਾ ਨਹੀਂ ਕਿਸ ਖੁਸ਼ੀ ਦੇ ਵਿੱਚ, ਮਤਲਬ ਜਿੱਦਣ ਦੇ ਸ਼ਾਦੀ ਵਾਲਾ ਘਰ 'ਚ ਰੋਲਾ ਚੱਲਿਆ ਨਾ, ਠੀਕ ਹੈ। ਕੀ ਨਾਂ ਸੀ ਕੁੜੀ ਦਾ? ਕੂਮਾ ਰਾਣੀ ਦਾ। ਜਿੱਦਣ ਦਾ ਰੌਲਾ ਚੱਲਿਆ ਨਾ ਘਰੇ ਕੂਮਾ ਰਾਣੀ, ਜਿੱਦਣ ਦੀ ਹੁਣ ਕੂਮਾ ਰਾਣੀ ਦੇ ਆਉਣ ਦੀ ਆਮਦ ਦੇ ਵਿੱਚ, ਮੈਂ ਕਹਿੰਦਾ ਮੇਰੇ ਨੂੰ ਪਤਾ ਨਹੀਂ ਮੈਨੂੰ ਮਨਾਉਣ ਦੇ ਚੱਕਰਾਂ 'ਚ ਨੇ ਸਾਰੇ। ਇਧਰੋਂ ਛਿੱਤਰ ਮੁਰਗ ਪੱਕੀ ਜਾ ਰਿਹਾ, ਇਧਰੋਂ ਪਲਾਓ ਪੱਕੀ ਜਾ ਰਹੇ ਨੇ। ਮੈਨੂੰ ਮਜ਼ੇ ਦੀ ਗੱਲ, ਇਹ ਕੱਪੜੇ ਵੀ ਮੈਂ ਅੱਜ ਆਪ ਇਸਤਰੀ ਨਹੀਂ ਕੀਤੇ। ਇਹ ਜ਼ਿੰਦਗੀ ਦਾ ਪਹਿਲਾ ਦਿਨ ਹੈ ਮੈਨੂੰ ਕੱਪੜੇ ਵੀ ਇਸਤਰੀ ਕੀਤੇ ਲੱਭੇ ਨੇ। ਮੈਂ ਸੁੱਤਾ ਪਿਆ ਉੱਠਿਆ ਤੇ ਕੱਪੜੇ ਪ੍ਰੈਸ ਪੁੱਤਰ ਨਾ ਤੇ ਜਿਵੇਂ ਪੰਜਾਬ, ਵਾਹ ਜੀ ਵਾਹ। ਮੈਂ ਕਹਿੰਦਾ ਬਾਦਸ਼ਾਹ ਵਾਲੀ ਫੀਲਿੰਗ ਆ ਰਹੀ ਮੈਨੂੰ, ਮੇਰੇ ਪੈਰ ਨਹੀਂ ਲੱਗਦੇ ਪਏ ਜ਼ਮੀਨ ਤੇ। ਇਧਰੋਂ ਬਿਨ ਮੰਗੇ ਮੈਨੂੰ, ਮੈਂ ਪਿੰਡ ਗਿਆ ਤੇ 2 ਸੂਟ ਜੀ ਉੱਥੇ ਪਹਿਲੇ ਵੱਡੀਆਂ ਵੀ ਨਹੀਂ ਲਿਆਂਦੇ ਪਏ, 2 ਸੂਟ ਮੈਨੂੰ ਕਹਿੰਦੇ ਆ ਛੜੋ ਤੇ ਜਾ ਕੇ ਸਵਾਓ। ਜੇ ਕੱਲ ਇੱਥੇ ਬਾਜ਼ਾਰ ਗਿਆ ਤੇ ਮੈਨੂੰ ਕਹਿੰਦੇ ਪੁੱਤ ਲੈ ਲਾ ਸੂਟ ਜਿਹੜਾ ਲੈਣਾ। ਮੈਨੂੰ ਤੇ ਕੋਈ ਸਮਝ ਨਹੀਂ ਆ ਰਹੀ ਹੈ। ਇੱਕ ਤੇ ਮੇਰਾ ਦਿਮਾਗ ਆਊਟ ਹੋ ਰਿਹਾ ਤੇ ਇੱਧਰ ਅੱਜ ਛਿੱਤਰ ਮੁਰਗ ਦੇ ਪਾਏ। ਕਿਸਮਤ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਮਾਵਾਂ ਮਿਲਦੀਆਂ ਐਵੇਂ ਦੀਆਂ। ਹਾਂ ਮੈਨੂੰ ਸੱਚੀ ਕੋਈ ਗੱਲ ਨਹੀਂ ਸਮਝ ਆ ਰਹੀ। ਮੈਨੂੰ ਲੱਗਦਾ ਕਿ ਮਾਮਲਾ ਸਾਰਾ ਦਾ ਸਾਰਾ ਗੜਬੜ ਹੋਇਆ ਪਿਆ, ਠੀਕ ਹੈ। ਤੇ ਕਿਤੇ ਛਿੱਤਰ ਮੁਰਗ ਦੇ ਚੱਕਰਾਂ ਦੇ ਵਿੱਚ ਨਾ 2-4 ਦਿਨ ਮੈਨੂੰ ਲੱਗਦਾ ਪਤਾ ਕੀ ਪਿਆ, ਇਹੀ ਕਿ 2-4 ਦਿਨ ਖੁਸ਼ਾਮਦ ਕਰਕੇ ਤੇ ਮੁੰਡੇ ਨੂੰ ਵਲੀਏ ਮੇਰੇ ਉੱਤੇ ਫਿਰ ਇੰਜ ਕਰਕੇ ਜਾਲ ਸੁੱਟਣਾ ਜਿਵੇਂ ਮੱਛੀ ਜਿਹੜੀ ਨਾ ਉਹ ਇੱਕ ਝੀਂਗਾ ਵੇਖ ਕੇ ਆ ਜਾਂਦੀ ਵਿੱਚ, ਠੀਕ ਹੈ। ਤੇ ਆ ਜਿਹੜਾ ਨਾ ਸੋਹਣੀ ਰੋਟੀ ਖਾਣ ਦੇ ਅੱਲਾ ਨੇ ਉਹਦੀ ਕਿਸਮਤ ਉਹਦੇ ਨਾਲ ਆ ਜਾਣੀ। ਬਾਕੀ ਗੱਲਾਂ ਦੀਆਂ ਗੱਲਾਂ, ਮੈਨੂੰ ਲੱਗਦਾ ਕਿ ਪਤਾ ਨਹੀਂ ਕੂਮਾ ਰਾਣੀ ਦੇ ਨਾਂ 'ਚ ਫਿਰ ਬਰਕਤਾਂ ਨੇ। ਹੈ ਵੇਖੋ ਕੂਮਾ ਰਾਣੀ ਦਾ ਨਾਂ ਨਾਲ ਲੱਗਿਆ ਤੇ ਵੇਖੋ ਕਿਵੇਂ ਖੁਸ਼ਾਮਦਾਂ ਹੋਣ ਡਈਆਂ ਨੇ, ਕੱਪੜੇ ਆਈ ਜਾ ਰਹੇ ਨੇ, ਜੁੱਤੀਆਂ ਆਈ ਜਾ ਰਹੀਆਂ ਨੇ, ਹੈ ਮਾਲ ਹੀ ਮਾਲ ਆਈ ਜਾ ਰਿਹਾ। ਉਧਰੋਂ ਟਿਕਟੋਕ ਦੀ ਪੇਮੈਂਟ ਆ ਗਈ ਕੱਲ। ਪਰ ਇਹ ਜਿਹੜੀਆਂ ਆਉਣ ਵਾਲੀਆਂ ਨਾ ਉਹਨਾਂ ਨੇ ਆਪਦੇ ਨਸੀਬ ਨਾਲ ਲੈ ਕੇ ਆਣੇ ਆ। ਇਹ ਨੇ ਕਹੋ ਕਿ ਮੈਂ ਇੰਜ ਕਰਾਂਗਾ, ਮੈਂ ਕਰੇ ਮੁਕੱਦਰ ਨਸੀਬ ਅੱਲਾਹ ਤਾਲਾ ਲਿਖੇ ਨੇ। ਘਰ ਬਣਦੇ ਨੇ ਜੇ ਵਾਰ ਬਣਨ ਤਾਂ। ਵਾਰ ਦਾ ਮਤਲਬ ਹੈ ਕਿ ਔਰਤ ਹੋਵੇ ਘਰ ਵਿੱਚ ਤਾਂ ਘਰ ਬਣਦਾ ਹੈ, ਜੇ ਮਰਦ ਹੋਵੇ ਤਾਂ ਘਰ ਬਣਦਾ। ਇਕੱਲੇ ਰਹਿ ਕੇ ਨਾ ਔਰਤ ਦਾ ਘਰ ਬਣਦਾ ਨਾ ਮਰਦ ਦਾ ਬਣਦਾ। ਸਾਰੀਆਂ ਗੱਲਾਂ ਇੱਕ ਪਾਸੇ, ਠੀਕ ਹੈ। ਚਲੋ ਉਹਦੀ ਤੇ ਨੌਕਰੀ ਲੱਗ ਗਈ ਨਾ ਕੂਮਾ ਰਾਣੀ। ਇੱਥੇ ਕੂਮਾ ਰਾਣੀ ਦੇ ਨਾਂ 'ਚ ਬੜੀਆਂ ਬਰਕਤਾਂ। ਵੇਖੋ ਕੂਮਾ ਰਾਣੀ ਨਾਲ ਤੇ ਮੇਰੇ ਕੱਪੜੇ ਆਣ ਲੱਗ ਪਏ। ਨੌਕਰੀ ਭਾਵੇਂ ਨੌਕਰੀ ਤੇ ਆਪਾਂ ਕਰ ਹੀ ਰਹੇ ਹਾਂ, ਠੀਕ ਹੈ। ਕੱਪੜੇ ਆਣ ਲੱਗ ਗਏ, ਕਿਤੋਂ ਛਿੱਤਰ ਮੁਰਗ ਦੇ ਪਾਏ ਆਣ ਲੱਗ ਗਏ, ਕਿਤੇ ਸੇਵੀਆਂ ਆਉਣ ਲੱਗ ਪਿਆ। ਬਸ ਗੁੜ ਵਾਲੇ ਚੌਲ ਨਹੀਂ ਆਏ, ਜੇ ਆਏ ਨਹੀਂ ਆਏ ਤਾਂ ਗੁੜ ਵਾਲੇ ਚੌਲ ਨਹੀਂ ਆਏ। ਸਵੇਰ ਪਤਾ ਨਹੀਂ ਕਿੱਧਰੋਂ ਨਹੀਂ, ਜੇ ਨਹੀਂ ਆਏ ਤੇ ਇੱਕ ਗੁੜ ਵਾਲੇ ਚੌਲ ਨਹੀਂ ਆਏ, ਠੀਕ ਹੈ। ਜਿਵੇਂ ਕਹਿੰਦੇ ਨਾ ਟੁਰ ਗਏ ਯਾਰ ਮੁਹੱਬਤਾਂ ਵਾਲੇ, ਮੈਨੂੰ ਲੱਗਦਾ ਜਿੱਥੇ ਟੁਰ ਗਏ ਯਾਰ ਚੌਲਾਂ ਵਾਲੇ ਹੈ। ਲਓ ਜੀ, ਛਿੱਤਰ ਮੁਰਗ ਦੇ ਪਾਏ ਮੈਨੂੰ ਲੱਗਦਾ ਵਾਵਾ ਮੋਟੇ ਸੀ, ਜਿਹੜੇ ਹਜੇ ਤੱਕ ਨਾ ਕੜੀ ਜਾ ਰਹੇ ਨੇ ਹਜੇ ਤੱਕ। ਜਿਹੜਾ ਨਾ ਕੋਈ ਮੈਂ ਕਹਿੰਦਾ ਛਿੱਤਰ ਮੁਰਗ ਦੇ ਪਾਏ ਕੋਈ ਆਪਾਂ ਦੇਖ ਦੂਖ 'ਚ ਪਕਾਉਣੇ ਸੀ ਇਹਦੇ 'ਚ। ਇਹ ਛਿੱਤਰ ਮੁਰਗ ਦੇ ਪਾਏ ਦੇ 'ਚ ਆ ਕੇ ਮੈਂ ਗਿਆ ਛਿੱਤਰ ਮੁਰਗ ਨਿੱਕਾ ਸੀ, ਉਹ ਕੱਟ ਲਏ ਸੀ ਆਪਾਂ। ਕਿਤੇ ਟੈਡੀ ਤੇ ਨਹੀਂ ਸੀ। ਟੈਡੀ ਛਿੱਤਰ ਮੁਰਗ ਮੈਨੂੰ ਲੱਗਦਾ, ਜਾਂ ਫਿਰ ਇਹ ਕੋਈ ਬਚਪਨ ਦਾ ਨਿੱਕਾ ਬਲੂੰਗੜਾ ਹੋਏਗਾ। ਇਹ ਛਿੱਤਰ ਮੁਰਗ ਦੇ ਪਾਏ ਏਡੀ ਕਿ ਦੇਸ਼ ਵਿੱਚ ਕਿੱਥੋਂ ਹੋਣੇ ਨੇ। ਹੈ ਵਾਲਦਾ ਦੀ ਫਰਮਾਇਸ਼ ਹੈ ਕਿ ਪੁੱਤਰ ਜੀ ਛਿੱਤਰ ਮੁਰਗ ਦੇ ਨਾਲ ਨਾ ਰੋਟੀਆਂ ਹੋਣੀਆਂ ਚਾਹੀਦੀਆਂ ਤੰਦੂਰੀ, ਤੇ ਉਸ ਤੋਂ ਬਾਅਦ ਨਾਲ ਹੋਣਾ ਚਾਹੀਦਾ ਦਹੀਂ ਦਾ ਰਾਇਤਾ। ਤੇ ਮੈਂ ਕਿਹਾ ਠੀਕ ਹੈ ਸਰ ਜੀ, ਤੁਸੀਂ ਸਾਡੇ ਵਾਸਤੇ ਛਿੱਤਰ ਮੁਰਗ ਪਕਾ ਸਕਦੇ ਜੀ, ਤੇ ਅਸੀਂ ਤੁਹਾਡੇ ਵਾਸਤੇ ਕੀ ਜਾ ਕੇ ਜਿਹੜਾ ਨਾ ਉਹ ਦਹੀਂ ਨਹੀਂ ਲਿਆ ਸਕਦੇ, ਇੱਕ ਤੰਦੂਰੀ ਰੋਟੀਆਂ ਨਹੀਂ ਲਿਆ ਸਕਦੇ। ਤੇ ਹੁਣ ਆਪਾਂ ਚੱਲੀਏ ਤੇ ਜਾ ਕੇ ਪਹਿਲੇ ਲੈ ਗਏ ਤੰਦੂਰੀ ਰੋਟੀ, ਨਾਲ ਜੀ ਆਪਣਾ ਦਹੀਂ। ਜ਼ਰਾ ਤਸਵੀਰ ਸੇ ਤੂੰ ਨਿਕਲ ਕਰ ਸਾਹਮਣੇ ਆ ਮੇਰੀ ਮਹਿਬੂਬਾ, ਮੇਰੀ ਮਹਿਬੂਬਾ, ਮੇਰੀ ਮਹਿਬੂਬਾ। ਬੜੀਆਂ ਟੋਪੀਆਂ ਲਈਆਂ ਨੇ ਇਸ਼ਕੇ ਘਮਾਰ ਵਾਲੀਆਂ। ਹੈ ਵਾਹ ਵੀ ਵਾਹ ਜਲੰਧਰਿਆਣੀਏ। ਇਹ ਕੀ ਕੀਤਾ? ਇਹ ਕੀਤਾ ਕੀ ਸਿਰ ਤੇ? ਇਹ ਜਦੋਂ ਹਲ ਤੇ ਗਈ ਸੀ ਲਈਆਂ ਸੀ। ਬੱਲੇ ਬੱਲੇ, ਕਿਥੇ ਚੋਲਸਤਾਨ ਦੀਆਂ ਟੋਪੀਆਂ ਸਿਰ ਤੇ ਕੱਜੀਆਂ ਨੇ। ਵਾਹ ਜੀ ਵਾਹ, ਮੈਨੂੰ ਲੱਗਦਾ ਮਸੀਤੋਂ ਚੱਕੀ ਏ, ਮੈਨੂੰ ਲੱਗਦਾ ਮਸੀਤੋਂ ਚੱਕੀ ਏ। ਆ ਲੋ ਜੀ, ਮੈਂ ਲੰਘਦਾ ਪਿਆ ਸੀ ਤੇ ਬੈਕਰੀ ਤੋਂ ਮਿਲਿਆ ਤੋਹਫਾ। ਉਹ ਕਹਿੰਦੇ ਜੀ ਤੁਹਾਡੀ ਪਹਿਲੀ ਪੇਮੈਂਟ ਆਈ ਦੇ ਇਸ ਖੁਸ਼ੀ ਦੇ ਵਿੱਚ ਨਾ ਇਹ ਜਿਹੜਾ ਨਾ ਇਹ ਤੁਹਾਨੂੰ ਕੇਕ ਰਸ ਦਾ ਇੱਕ ਡੱਬਾ ਜਿਹੜਾ ਤੋਹਫਾ। ਚਲੋ ਜੀ, ਲਾਓ ਛਿੱਤਰ ਮੁਰਗ। ਐਤਕੀ ਓਇਲ ਡੋਲ ਦਿੱਤਾ ਥੱਲੇ, ਕੜਾਈ ਮੁੱਦੀ ਕਰ ਦਿੱਤੀ। ਆਹ ਵੇਖੋ ਛਿੱਤਰ ਮੁਰਗ ਲਾਓ ਛਿੱਤਰ ਮੁਰਗ ਨੂੰ ਪਲੇਟ ਦੇ ਵਿੱਚ ਮਿੰਟ ਮਾਰੋ। ਨਾ 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 ਉਠੋ, ਮਿੰਟ ਮਾਰੋ। 1 hour later. ਲੋ ਜੀ, ਛਿੱਤਰ ਮੁਰਗ ਦੇ ਪਾਏ ਜਿਹੜੇ ਨਾ ਪੱਕ ਕੇ ਹੋ ਗਏ ਨੇ ਤਿਆਰ। ਤੇ ਮਾਂ ਜੀ ਠੰਡੇ ਕਰਕੇ ਖਾ ਆ ਬਾਬਾ ਜੀ ਪ੍ਰੈਜੈਂਟੇਸ਼ਨ ਵਾਸਤੇ ਨਾ ਹਾਜ਼ਰ ਕਰ ਦਿੱਤੇ ਨੇ। ਤੇ ਹੁਣ ਆਪਾਂ ਤੁਹਾਡਾ ਭਰਾ ਤੁਹਾਨੂੰ ਖਾ ਕੇ ਦੱਸਦਾ ਕਿ ਛਿੱਤਰ ਮੁਰਗ ਦੇ ਪਾਏ ਜਿਹੜੇ ਨਾ ਨਾਲ ਲਿਆਂਦੀ ਹੈ ਭਾ ਤੁਹਾਡੇ ਨਾਲ ਤੰਦੂਰੀ ਰੋਟੀ। ਇਹ ਚੈੱਕ ਕਰੋ, ਤੰਦੂਰੀ ਰੋਟੀਆਂ ਲਿਆਂਦੀ ਹੈ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ।
ਇਹ ਪਾਏ ਜਿਹੜੇ ਨਾ ਮੈਨੂੰ ਲੱਗਦਾ ਤੁਸੀਂ ਬਹੁਤੇ ਸੰਗਣੇ ਪਕਾ ਤੇ ਪਾਇਆ ਛੋਰਾ ਕਰਨਾ ਚਾਹੀਦਾ ਥੋੜਾ। ਨਹੀਂ ਇਹ ਜਿਹੜੇ ਪਾਏ ਇਦਾਂ ਹੀ ਪੱਕਦੇ ਆ। ਇਹ ਖੁਸ਼ਕ ਪਾਏ ਨੇ ਖੁਸ਼ਕ। ਅੱਲਾਹੁ ਅਕਬਰ ਅੱਲਾਹੁ ਅਕਬਰ। ਓਏ ਟੁੱਟ ਜਾ ਬੁਰਕੀ ਬਿਸਮਿਲ੍ਲਾ। ਤੂੰ ਬੱਕਰਾ ਨਾ ਕਰਨ ਦਿਆ ਵਾ। ਖੁਸ਼ਤਰ ਮੈਨੂੰ ਜਿਹੜਾ ਨਾ ਸਾਡਾ ਟੈਡੀ ਸੀ ਟੈਡੀ ਪੱਕੇ ਤੇ ਸਵਾਦੀ ਨੇ ਕੰਮ ਵੀ ਜੈਸੇ ਮੈਨੂੰ ਕੁਕੜੀ ਦਾ ਟੇਸਟ ਆ ਰਿਹਾ ਵਿੱਚੋਂ ਤੇ ਆਈ ਕੁਕੜੀ ਸੀ ਚੁੱਤਰ ਮਰ ਕੇ ਤੂੰ ਆਇਆ ਮੇਰੇ ਪਿਓ ਨੇ ਰੱਖੇ ਹੋਏ ਨੇ। ਸ਼ਾਬਾਸ਼ ਤੁਹਾਡੇ। ਮੈਂ ਸਿਰ ਦਾ ਛਿੱਤਰ ਮੈਂ ਵਿਖਾਈ ਵੀ ਜਾਣਾ ਕੀ ਮੇਰੀ ਅੱਖਾਂ ਵਿੱਚ ਪੱਟੀ ਬਣੀ ਤੁਸੀਂ ਮੈਂ ਵੀ ਕਹਾਂ ਆ ਵੇ ਚੁੱਤਰ ਮਰ ਕੇ ਤੇਰੇ ਨਾਨਕੇ ਰੱਖੇ ਆ। ਆ ਵੇ ਕੀ ਪਤਾ ਨਾਨਕਿਆਂ ਰੱਖੇ ਹੁਣ ਮੈਨੂੰ ਜਾ ਮਾਂ ਮੇਰੇ ਸਾਰਾ ਜਿੱਦ ਕੁੱਕੜੀ ਹੁੰਦੀ ਤੇ ਮੈਂ ਤਾਂ ਕਦੀ ਰੋਟੀਆਂ ਤੰਦੂਰੀ ਨਾਲ ਲੈ ਕੇ ਆਉਂਦੀਆਂ। ਮੈਂ ਵੇ ਠੰਡ ਦੇ ਵਿੱਚ ਗਿਆ ਮੈਂ ਅੱਧੀ ਰਾਤ ਹੈ ਬਾਜ਼ਾਰੋਂ ਜਾ ਕੇ ਮੈਂ ਰੋਟੀਆਂ ਲੈ ਕੇ ਆਇਆ। ਠੰਡ ਤੈਨੂੰ ਕੱਕਰ ਪੈਣ ਦਿਆ। ਚਲੋ ਹੁਣ ਜੋ ਵੀ ਹੈ ਖਾਣੇ ਫਿਰ ਖਾ ਕੇ ਦੱਸਦੇ ਤੁਹਾਨੂੰ। ਅਗਰ ਇਹ ਕੁਕੜੀ ਹੈ ਨਾ ਤਾਂ ਫਿਰ ਕੋਈ ਨਹੀਂ ਸਵਾਦੀ। ਛਿੱਤਰ ਮੁਰਗ ਸਵਾਦੀ ਸੀ। ਹਾਂ ਸ਼ੁਕਰ ਅਲਹਮਦੁਲਿਲਾ ਜੀ ਛਿੱਤਰ ਮੁਰਗ ਮਾਂ ਜੀ ਨੇ ਖਵਾਤਾ। ਜ਼ਿੰਦਗੀ 'ਚ ਪਹਿਲੀ ਵਾਰੀ ਛਿੱਤਰ ਮੁਰਗ ਖਾਦਾ ਤੇ ਮੈਂ ਕਹਿੰਦਾ ਸਵਾਦ ਆ ਗਿਆ ਨਜ਼ਾਰੇ ਆ ਗਏ ਨੇ। ਹੁਣ ਵੇ ਇਹ ਦੰਦ ਨਿਕਲਦੇ ਹੈ। ਛਿੱਤਰ ਮੁਰਗ ਖਾ ਲਿਆ ਤੁਹਾਡੇ ਭਰਾ ਨੇ ਤੁਹਾਡੇ ਭਰਾ ਨੇ ਰੱਖ ਲਈ ਚਾਹ ਦਾ ਕੱਪ ਕਿਉਂਕਿ ਹੁਣ ਐਡਾ ਵੱਡਾ ਛਿੱਤਰ ਮੁਰਗ ਚਾਹ ਤੋਂ ਬਗੈਰ ਤੇ ਹਜ਼ਮ ਨਹੀਂ ਹੋਣਾ। ਠੀਕ ਹੈ ਚਾਹ ਤੋਂ ਬਗੈਰ ਤੇ ਹਜ਼ਮ ਨਹੀਂ ਹੋਣਾ। ਤੇ ਮੈਂ ਕਿਹਾ ਇਸ ਤੋਂ ਪਹਿਲੇ ਕਿ ਉਹ ਜਿਹੜਾ ਨਾ ਇੱਥੇ ਕੱਪ ਨੇ ਅੜੇ ਆਪਾਂ ਚਾਹ ਦਾ ਕੱਪ ਧਰ ਦਈਏ। ਹੁਣ ਆਪਾਂ ਦਿੱਤੀ ਹੈ ਚਾਹ ਧਰ ਠੀਕ ਹੈ ਚੁੱਲ੍ਹੇ ਤੇ ਧਰਤੀ ਤੇ ਗੈਸ ਵੀ ਮੁੱਕ ਗਈ ਹੈ ਬਸ ਗੈਸ ਬਿਲਕੁਲ ਐਂਡ ਬਿਲਕੁਲ ਐਂਡ ਠੀਕ ਹੈ ਚਾਹ ਨੂੰ ਬਾਲਾ ਵੀ ਕੋਈ ਨਹੀਂ ਹੋਣ ਦਿੱਤਾ। ਤੇ ਲੋ ਜੀ ਛਿੱਤਰ ਮੁਰਗ ਖਾ ਕੇ ਮੈਨੂੰ ਤੇ ਆਇਆ ਗੋਡੇ ਗੋਡੇ ਚਾਹ ਤੇ ਗੋਡੇ ਗੋਡੇ ਚੜਿਆ ਮੈਨੂੰ ਸਵਾਦ ਠੀਕ ਹੈ। ਤੇ ਕੁਮਾ ਰਾਣੀ ਤੇਰਾ ਬਹੁਤ ਬਹੁਤ ਸ਼ੁਕਰੀਆ ਤੇਰਾ ਬਹੁਤ ਬਹੁਤ ਧੰਨਵਾਦ ਠੀਕ ਹੈ। ਕੁਮਾ ਰਾਣੀ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਕਿ ਕੁਮਾ ਰਾਣੀ ਦੇ ਨਾਂ ਦੇ ਸਦਕੇ ਵੇਖ ਮੈਨੂੰ ਸੂਟ ਲੱਭੇ ਮੈਨੂੰ ਜਿਹੜਾ ਨਾ ਛਿੱਤਰ ਮੁਰਗ ਲੱਭਿਆ ਪਤਾ ਨਹੀਂ ਕੀ ਖੁਸ਼ੀਆਂ ਲੱਭਣੀਆਂ ਕੁਮਾ ਰਾਣੀ ਦੇ ਆਉਣ ਦੀ ਖੁਸ਼ੀ ਹੈ। ਤੇ ਕੁਮਾ ਨਾ ਹੀ ਕੁਮਾਰਾਂ ਦਾ ਕੁਮਾ ਰਾਣੀ ਜੇ ਵੇਖ ਰਹੀ ਹੈ ਨਾ ਤੇ ਤੂੰ ਥੱਲੇ ਕਮੈਂਟ ਕਰਕੇ ਦੱਸਣਾ ਹੈ। ਕੁਮਾ ਰਾਣੀ ਰਹਿੰਦੀ ਹੈ ਕੁਮਾਰਾਂ ਕੁਮਾ ਰਾਣੀ ਵੇਖਦੀ ਹੈ ਕਿ ਨਹੀਂ ਰਹਿੰਦੀ ਤਾਂ ਸਾਡੇ ਦਿਲਾਂ 'ਚ ਪਰ ਪਤਾ ਨਹੀਂ ਹੈਗਾ ਕਿ ਹਜੇ ਤੱਕ ਪਤਾ ਨਹੀਂ ਹੈ ਕਿਹੜੀ ਕੁਮਾ ਰਾਣੀ ਦੱਸ ਦਾ ਨਹੀਂ ਪਤਾ। ਡਰੈਸ ਦਾ ਨਹੀਂ ਪਤਾ। ਚਲੋ ਕੁਮਾ ਰਾਣੀ ਤੂੰ ਆਦਾ ਡਰੈਸ ਦੱਸਣਾ ਥੱਲੇ ਮੈਂਸ਼ਨ ਕਰਕੇ ਤੇ ਅਸੀਂ ਫਿਰ ਨਾ ਤੇਰਾ ਕੋਈ ਹਿਸਾਬ ਕਿਤਾਬ ਲਾਈਏ। ਤੇ ਬਾਕੀ ਠੀਕ ਹੈ ਦੋਸਤੋ ਅਗਰ ਵਲੌਗ ਅੱਜ ਦਾ ਤੁਹਾਨੂੰ ਅੱਛਾ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ। ਰਕਸ਼ਾ ਤੇ ਆਈਏ ਪੰਭੀਰੀ ਤੇ ਆਈਏ ਫੇਰ ਪੀਟੀ ਤੇ ਆਈਏ ਕਿਤੇ ਪੇਟ ਪਿੱਟੀ ਤੇ ਆਈਏ ਹਾਂ ਲੈ ਕੁਮਾ ਰਾਣੀ ਬਸ ਤੇਰਾ ਇੰਤਜ਼ਾਰ ਹੈ। ਦੱਸਣਾ ਕਿ ਪੰਭੀਰੀ ਕਿਹਨੂੰ ਕਹਿੰਦੇ ਆ। ਪੰਭੀਰੀ ਕਿਹਨੂੰ ਕਹਿੰਦੇ ਨੇ ਲਓ ਜੀ ਪੰਭੀਰੀ ਕਿਹਨੂੰ ਕਹਿੰਦੇ ਵੀ ਕਮੈਂਟ 'ਚ ਦੱਸਣਾ। ਉਸ ਤੋਂ ਬਾਅਦ ਹੁਣ ਮੈਂ ਸਫਰ ਹੁੰਦਾ ਪੰਭੀਰੀ ਤੇ ਅੱਛਾ ਹਾਂ ਸਵਾਰੀ ਆ ਪੰਭੀਰੀ ਪੰਭੀਰੀ ਸਵਾਰੀ ਹੁਣ ਤੁਹਾਡੇ ਨਾਂ ਹੀ ਵੱਖਰਾ ਕਦੀ ਪੰਭੀਰੀ ਤੇ ਕਦੀ ਕੁਮਾ ਰਾਣੀ ਤੇ ਕਦੀ ਛਿੱਤਰ ਮੁਰਗ ਖਵਾਈ ਜਾਂਦੇ ਪਤਾ ਨਹੀਂ ਮੈਨੂੰ ਮੇਰਾ ਤਾਂ ਦਿਮਾਗ ਘੁੰਮਿਆ ਮੇਰੀ ਤਾਂ ਦੁਨੀਆ ਗੋਲ ਹੋਈ ਪਈ ਹੈ ਠੀਕ ਹੈ। ਉਹ ਮੈਂ ਕੀ ਕਰਨਾ ਕੀ ਸੀ ਗੈਸ ਤੇ ਗਈ ਹੈ ਬੁੱਝ ਮੈਂ ਚਾਹ ਦਾ ਕੱਪ ਇੱਧਰ ਰੱਖਣਾ ਸੀ ਤੇ ਚਾਹ ਦਾ ਕੱਪ ਤੇ ਇੱਧਰ ਰੱਖਣਾ ਹੀ ਰੱਖਣਾ ਸੀ। ਓਏ ਹੋਏ ਹੋਏ ਬੇੜਾ ਤਰ ਚੱਲਾ ਸੀ ਚਾਹ ਦਾ ਟਾਈਮ ਨਾਲ। ਕੱਪੜਾ ਪਿਆ ਸੀ ਇਹ ਜਿਹੜਾ ਚੁੱਲ੍ਹੇ ਦੇ ਉੱਤੇ ਮੈਂ ਉਧਰ ਸੌਸ ਪੈਨ ਰੱਖ ਕੇ ਇਹਨੂੰ ਐਂ ਸੁੱਟਣ ਲੱਗਾ ਵਿੱਚ ਡਿੱਗਦਾ ਖੜਬਾਜੀ ਖਾ ਕੇ ਉੱਤੇ ਚਲਾ ਗਿਆ। ਲੋ ਜੀ ਦੋਸਤੋ ਅਗਰ ਤੁਹਾਨੂੰ ਅੱਜ ਦੀ ਵੀਡੀਓ ਲੱਗੀ ਅੱਛੀ ਤੇ ਵੀਡੀਓ ਨੂੰ ਤੁਸੀਂ ਕੀ ਕਰਨਾ ਹੈ ਐਂ 360 ਵਿਊ ਐਂ ਲਾਈਕ ਸ਼ੇਅਰ ਕਮੈਂਟ ਚੈਨਲ ਅਗਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰਨਾ ਸਬਸਕ੍ਰਾਈਬ। ਉਸ ਤੋਂ ਬਾਅਦ ਕੀ ਕਰਨਾ ਹੈ ਨੱਚ ਵੀ ਨਾ ਭੰਗੜਾ ਪਾ ਨੱਚ ਲਵਾ ਲੈ ਕੁਮਾ ਰਾਣੀ ਦੀ ਉਹਦੀ ਖੁਸ਼ੀ ਨੱਚ ਲਈਏ ਲੈ ਮੈਂ ਕਹਿੰਦਾ ਮੈਨੂੰ ਗੋਡੇ ਗੋਡੇ ਚਾਹ ਠੀਕ ਹੈ। ਤੇ ਲੋ ਜੀ ਅੱਜ ਦਾ ਵਲੌਗ ਕਰਦੇ ਹਾਂ ਐਂਡ ਤੇ ਭਰਾ ਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ। ਅੱਲਾ ਹਾਫਿਜ਼ ਲਵ ਯੂ ਹੋ ਗਿਆ ਬਾਏ ਬਾਏ।